ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 24 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 146। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਾਕਿਸਤਾਨ ਦੇ ਵਿੱਚ ਇੱਕ ਬਿਸਕਿਟ ਨੇ ਜਿਨ੍ਹਾਂ ਦਾ ਨਾਂ ਹੈ ਇਨੋਵੇਟਿਵ। ਇਹ ਜਿਹੜੇ ਇਨੋਵੇਟਿਵ ਬਿਸਕਿਟ ਨੇ ਉਹਨਾਂ ਦੀ ਜਿਹੜੀ ਉੱਤੇ ਪੈਕੇਜਿੰਗ ਵਗੈਰਾ ਹੈ ਉਹ ਇਹ ਦੱਸਦੀ ਹੈ ਵੀ ਇਹਦੇ ਵਿੱਚ ਬਹੁਤ ਹਾਈ ਮਿਕਦਾਰ ਦੇ ਵਿੱਚ ਜਿਹੜਾ ਉਹ ਤੁਹਾਡੇ ਲਈ ਇਹੋ ਜਿਹੇ ਅਜਜ਼ਾ ਪਾਏ ਨੇ ਕਿ ਇਹ ਹਜ਼ਮ ਬੜੀ ਜਲਦੀ ਹੋ ਜਾਂਦਾ ਹੈ ਤੇ ਤੁਹਾਡੀ ਸਿਹਤ ਲਈ ਬੜਾ ਅੱਛਾ ਹੈ। ਇਹ ਤਾਂ ਮੇਰਾ ਖਿਆਲ ਵੈਸੇ ਐਵੇਂ ਹੀ ਮੇਰਾ ਮਤਲਬ ਹੈ ਗੱਲਬਾਤ ਹੀ ਹੈ, ਬਿਸਕਿਟ ਤੇ ਜ਼ਿਆਦਾ ਕਾਬਜ਼ ਹੀ ਹੁੰਦੇ ਨੇ ਤੇ ਉਹ ਕਿੰਨੇ ਕੁ ਅੱਛੇ ਹੋ ਸਕਦੇ ਨੇ ਤੁਹਾਡੇ ਵਾਸਤੇ। ਬਹਰਹਾਲ ਮੁਹੰਮਦ ਉਮੈਰ ਸਾਹਿਬ ਇਹ ਰਿਪੋਰਟ ਕਰ ਰਹੇ ਨੇ ਔਰ ਉਹ ਕਹਿੰਦੇ ਨੇ ਕਿ 6 ਅਰਬ ਦੀ ਟੈਕਸ ਚੋਰੀ ਦਾ ਇਹਨਾਂ ਦੇ ਉੱਤੇ ਮੁਕੱਦਮਾ ਹੋਇਆ। ਇਹ ਹੁਣ ਗੌਰ ਕਰ ਲਓ ਕਿ ਇੱਕ ਬਿਸਕਿਟ ਵੇਚਣ ਵਾਲੀ ਕੰਪਨੀ ਹੈ ਔਰ 6 ਅਰਬ ਦੀ ਮਨੀ ਲਾਂਡਰਿੰਗ ਔਰ तमाम ਮਾਮਲਾਤ ਦਾ ਮੁਕੱਦਮਾ ਉਹਨਾਂ ਦੇ ਉੱਤੇ। ਅੱਛਾ, ਇਹ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਇੱਥੇ ਹੋਣਾ ਕੁਛ ਨਹੀਂ, ਇੱਥੇ ਮਹੀਨਾ ਤੈਅ ਹੋਣਾ ਹੈ, ਇੱਥੇ ਰੇਟ ਮੁੱਕਣਾ ਹੈ ਔਰ ਮੇਰਾ ਖਿਆਲ ਫੜਿਆ ਵੀ ਇਸੇ ਤੋਂ ਹੀ ਗਿਆ ਹੋਣਾ ਇਹਨਾਂ ਨੂੰ ਕਿ ਇਹਨਾਂ ਨੇ ਜਿਹਦੇ ਨਾਲ ਕੋਈ ਰੇਟ ਮੁੱਕਿਆ ਹੋਣਾ ਉਹਨੂੰ ਦੱਸੀ ਨਹੀਂ ਹੋਣੀ ਪੂਰੀ ਗੱਲ ਵੀ ਅਸੀਂ ਕਿੰਨੇ ਕੁ ਪੈਸੇ ਅੱਗੇ ਪਿੱਛੇ ਕੀਤੇ ਹੈ। ਅਗਰ ਇਹ ਖਬਰ ਸਾਰੀ ਸੱਚ ਹੈ ਤੇ ਫਿਰ ਇਹਨਾਂ ਨੇ ਅਸਲ ਦੇ ਵਿੱਚ ਜਿਹਨੂੰ ਜੋ ਦੇਣਾ ਸੀ ਉਹਦੇ ਨਾਲ ਪੂਰੀ ਗੱਲ ਨਹੀਂ ਕੀਤੀ ਕਿ ਮਾਲ 6 ਅਰਬ ਦਾ ਹੈ। ਇਹਨਾਂ ਦੱਸਿਆ ਹੋਣਾ ਕਿ 50 ਕਰੋੜ ਹੈ, ਉਹਨੂੰ 50 ਕਰੋੜ ਦਾ ਹਿੱਸਾ ਦਿੱਤਾ ਹੋਣਾ ਤੇ ਮਾਲ 6 ਅਰਬ ਅੱਗੇ ਪਿੱਛੇ ਕਰ ਲਿਆ ਹੋਣਾ। ਮਤਲਬ ਇੱਥੇ ਹਿੱਸੇ ਦੀ ਗੱਲ ਹੈ, ਬਾਕੀ ਕਾਨੂੰਨ ਸ਼ਨੂਨ ਕੋਈ ਨਹੀਂ ਹੈ। ਹੁਣ ਵੀ 6 ਅਰਬ ਦਾ ਉਹਨਾਂ ਦੇ ਉੱਤੇ ਟੈਕਸ ਚੋਰੀ ਦਾ ਮੁਕੱਦਮਾ ਹੈ, ਸਾਰੀਆਂ ਚੀਜ਼ਾਂ ਨੇ। ਕੱਲ੍ਹ ਹੀ ਜੱਜ ਆਸਿਫ ਸਾਹਿਬ ਨੇ ਮਰੀਮ ਨਵਾਜ਼ ਸਾਹਿਬਾ ਨੂੰ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਚੌਧਰੀ ਸ਼ੂਗਰ ਮਿਲ ਦੇ ਕੇਸ ਦੇ ਵਿੱਚੋਂ ਮਾਰਚ ਦੇ ਵਿੱਚ ਫਾਰਗ ਕੀਤਾ ਸੀ ਤੇ ਹੁਣ ਕੱਲ੍ਹ ਅਪ੍ਰੈਲ ਨੂੰ ਉਸੇ ਜੱਜ ਸਾਹਿਬ ਨੇ ਰਾਬਿਆ ਇਮਰਾਨ ਸਾਹਿਬਾ ਔਰ ਮੁਹੰਮਦ ਇਮਰਾਨ ਸਾਹਿਬ, ਰਾਬਿਆ ਇਮਰਾਨ ਸਾਹਿਬਾ ਜਿਹੜੀਆਂ ਨੇ ਉਹ ਸਾਹਿਬਜ਼ਾਦੀ ਨੇ ਸ਼ਹਿਬਾਜ਼ ਸ਼ਰੀਫ ਦੀ ਤੇ ਮੁਹੰਮਦ ਇਮਰਾਨ ਉਹਨਾਂ ਦੇ ਘਰ ਵਾਲੇ ਨੇ, ਉਹਨਾਂ ਦੋਵਾਂ ਨੂੰ ਵੀ ਇਸੇ ਤਰੀਕੇ ਨਾਲ ਸਾਫ਼ ਪਾਣੀ ਦੇ ਕਰਪਸ਼ਨ ਦੇ ਵਿੱਚ ਰਿਲੀਫ ਦਿੱਤਾ ਹੈ। ਤੇ ਕਹਿਣ ਦਾ ਮਤਲਬ ਇਹ ਹੈ ਕਿ ਅਦਾਲਤਾਂ ਹੋਣ, ਇਹ ਮਹਿਕਮੇ ਹੋਣ, ਇਹਨਾਂ ਸਾਰਿਆਂ ਨੇ ਇਹਨਾਂ ਨੂੰ ਰਿਲੀਫ ਹੀ ਦੇਣੇ ਨੇ। ਇਹ ਤਾਂ ਬਸ ਐਵੇਂ ਹੀ ਰੇਟ ਸ਼ੇਟ ਤੈਅ ਕਰਦੇ। ਮੈਨੂੰ ਯਾਦ ਆ ਗਿਆ, ਇੱਕ ਪੁਲਿਸ ਵਾਲੇ ਨਾਲ ਮੇਰੀ ਇੱਕ ਵਾਰੀ ਗੱਲ ਹੋ ਰਹੀ ਸੀ। ਉਹਨੂੰ ਮੈਂ ਕਿਹਾ ਕਿ ਤੁਸੀਂ ਬਹੁਤ ਮਿਹਨਤ ਕਰਕੇ ਕੇਸ ਨੂੰ ਵਾਟਰ ਟਾਈਟ ਬਣਾ ਕੇ ਕਿਉਂ ਨਹੀਂ ਭੇਜਦੇ, ਮਤਲਬ ਕੇਸ ਜਿਹੜਾ ਉਹਨੂੰ ਹਰ ਪਾਸਿਓਂ ਤਗੜਾ ਕਰਕੇ ਕਿਉਂ ਨਹੀਂ ਭੇਜਦੇ। ਪੁਲਿਸ ਅਫਸਰ ਹੱਸ ਕੇ ਕਹਿੰਦਾ ਹੈ ਕਿ ਸਰ ਉਹ ਜਿੰਨੀ ਵੀ ਮਿਹਨਤ ਕਰਦੇ ਨਾ ਉਹਦੇ ਨਾਲ ਜੱਜ ਸਾਹਿਬ ਦਾ ਰੇਟ ਵੱਧ ਜਾਂਦਾ ਹੈ। ਮੈਂ ਕਿਹਾ ਇਹ ਕੀ ਮਤਲਬ ਹੋਇਆ। ਉਹਨੇ ਕਿਹਾ ਜੀ ਅਗਰ ਕੇਸ ਬਹੁਤ ਹਲਕਾ ਫੁਲਕਾ ਅਸੀਂ ਇੱਥੋਂ ਬਣਾ ਕੇ ਭੇਜ ਦਈਏ ਨਾ ਤੇ ਉੱਤੇ ਤੇ ਪੈਸੇ ਲੈ ਕੇ ਜੱਜ ਸਾਹਿਬ ਨੇ ਬੰਦੇ ਨੂੰ ਛੱਡਣਾ ਹੀ ਛੱਡਣਾ ਹੈ। ਲੇਕਿਨ ਕੇਸ ਕਿਉਂਕਿ ਢਿੱਲਾ ਜਿਹਾ ਹੁੰਦਾ ਹੈ ਤੇ ਜੱਜ ਸਾਹਿਬ ਵੀ ਥੋੜ੍ਹੇ ਹੀ ਪੈਸੇ ਮੰਗਦੇ ਨੇ ਤੇ ਬੰਦੇ ਦੇ ਥੋੜ੍ਹੇ ਪੈਸੇ ਦੇ ਕੇ ਹੀ ਕੇਸ ਉਹਦਾ ਕੰਮ ਚੱਲ ਜਾਂਦਾ। ਇਸ ਲਈ ਅਕਸਰ ਬੰਦੇ ਉਹਨਾਂ ਨੇ ਕਿਹਾ ਪੁਲਿਸ ਵਾਲਿਆਂ ਨੂੰ ਇਸ ਚੀਜ਼ ਦੇ ਪੈਸੇ ਨਹੀਂ ਦਿੰਦੇ ਕਿ ਕੇਸ ਖਤਮ ਕਰ ਦਿਓ, ਕਹਿੰਦੇ ਨੇ ਢਿੱਲਾ ਬਣਾ ਦਿਓ ਕੇਸ ਅਗਰ ਫਸ ਗਏ ਨੇ। ਮਸਲਨ ਜਿਸ ਤਰ੍ਹਾਂ ਹੁਣ 6 ਅਰਬ ਵਾਲਾ ਕੰਮ ਹੈ, ਹੋ ਸਕਦਾ ਜ਼ਿਆਦਾ ਹੋਵੇ, ਉਹਨਾਂ ਕਿਹਾ ਹੋਵੇ ਚਲੋ 6 ਅਰਬ ਪਾ ਦਿਓ, ਜਾਂ ਹੋ ਸਕਦਾ ਹੈ ਕਿ ਹੁਣ 6 ਅਰਬ ਪਾਇਆ ਤੇ ਬਾਅਦ ਦੇ ਵਿੱਚ ਅਸਲ ਗੱਲ ਨਿਕਲੇ ਜੀ ਸਿਰਫ 50 ਕਰੋੜ ਸੀ। ਉਹਨਾਂ ਕਿਹਾ ਪੁਲਿਸ ਵਾਲਿਆਂ ਨੂੰ ਲੋਕੀ ਕਹਿੰਦੇ ਨੇ ਕਿ ਜ਼ਰਾ ਥੋੜ੍ਹਾ ਜਿਹਾ ਕੇਸ ਐਵੇਂ ਹੀ ਹਲਕਾ ਜਿਹਾ ਪਾਓ ਤੇ ਉੱਤੇ ਫਿਰ ਜੱਜ ਸਾਹਿਬ ਨੂੰ ਪੈਸੇ ਘੱਟ ਦੇਣੇ ਪੈਂਦੇ ਨੇ। ਜੇ ਪੁਲਿਸ ਵਾਲੇ ਆਪਣਾ ਕੰਮ ਪੂਰਾ ਕਰਕੇ ਇਮਾਨਦਾਰੀ ਨਾਲ ਤਗੜਾ ਕਿਸਮ ਦਾ ਕੇਸ ਬਣਾ ਕੇ ਜਿਹੜਾ ਉਹ ਅਦਾਲਤ 'ਚ ਘੱਲ ਦੇਣ ਤੇ ਪੁਲਿਸ ਵਾਲੇ ਨੇ ਮੈਨੂੰ ਕਿਹਾ ਜੀ ਫਿਰ ਸਾਡੇ ਨਾਲ ਇਹ ਹੁੰਦਾ ਕਿ ਕਿਉਂਕਿ ਜੱਜ ਸਾਹਿਬ ਉਹ ਕੇਸ ਬੜਾ ਤਗੜਾ ਹੁੰਦਾ, ਜੱਜ ਸਾਹਿਬ ਫਿਰ ਦੱਸਦੇ ਨੇ ਉਸ ਬੰਦੇ ਨੂੰ ਜਾਂ ਉਹਦੇ ਵਕੀਲ ਨੂੰ ਜਾਂ ਜਿਹੜੇ ਵੀ ਉਹਨਾਂ ਨਾਲ ਆ ਕੇ ਸੌਦਾ ਵਾਦਾ ਕਰਦੇ ਨੇ ਕਿ ਯਾਰ ਤੈਨੂੰ ਛੱਡਣਾ ਆਸਾਨ ਨਹੀਂ ਹੈ, ਇਸ ਕੇਸ ਦੇ ਵਿੱਚ ਸਬੂਤ ਬੜੇ ਤਗੜੇ ਲੱਗੇ ਨੇ, ਪੁਲਿਸ ਨੇ ਬੜਾ ਤਗੜਾ ਕੇਸ ਬਣਾਇਆ। ਉਹਨਾਂ ਅਗੇ ਫਿਰ ਜੱਜ ਸਾਹਿਬ ਨੇ ਜੇ ਫਾਰ ਐਗਜ਼ਾਮਪਲ 5 ਲੱਖ ਲੈਣਾ ਹੁੰਦਾ ਤਾਂ ਉਹ ਫਿਰ 20 ਲੱਖ ਲੈਂਦੇ ਨੇ। ਤੇ ਅਸੀਂ ਜਿੰਨੀ ਵੀ ਮਿਹਨਤ ਕਰਦੇ ਉਹਦੇ ਨਾਲ ਉਹਨਾਂ ਨੇ ਕਿਹਾ ਇਹ ਨਹੀਂ ਹੁੰਦਾ ਕਿ ਕਨਵਿਕਸ਼ਨ ਰੇਟ ਇੰਪਰੂਵ ਹੋ ਜਾਂਦਾ, ਬੰਦੇ ਉਸ ਤਰ੍ਹਾਂ ਹੀ ਛੁੱਟਦੇ ਨੇ। ਸਿਰਫ ਮਿਹਨਤ ਅਸੀਂ ਕਰਦੇ ਤੇ ਪੈਸੇ ਉੱਤੋਂ ਜੱਜ ਸਾਹਿਬ ਲੈ ਜਾਂਦੇ ਨੇ। ਮੈਂ ਕਿਹਾ ਫਿਰ ਉਹਨਾਂ ਕਿਹਾ ਫਿਰ ਅਸੀਂ ਇਹ ਕਰਦੇ ਵੀ ਅਸੀਂ ਉੱਥੇ ਹੀ ਗੱਲ ਕਰ ਲੈਂਦੇ ਹਾਂ ਮੁਕੱਦਮਾ ਬਣਾਉਂਦੇ ਹੋਏ ਬੰਦੇ ਨਾਲ ਵੀ ਜਨਾਬ ਤੁਸੀਂ ਸਾਨੂੰ ਪੈਸੇ ਦਿਓ ਤੇ ਅਸੀਂ ਕੇਸ ਢਿੱਲਾ ਬਣਾਉਂਦੇ ਤਾਂ ਕਿ ਉੱਤੇ ਜੱਜ ਸਾਹਿਬ ਨੂੰ ਥੋੜ੍ਹੇ ਪੈਸੇ ਦੇ ਕੇ ਤੁਹਾਡਾ ਕੰਮ ਸਰ ਜਾਏ। ਜਿਹੜੇ ਮੁਲਕ ਦੇ ਵਿੱਚ ਇਹ ਸੂਰਤ ਹਾਲ ਚੱਲ ਰਹੀ ਹੋਵੇ ਉੱਥੇ ਤੁਸੀਂ ਆਪ ਦੱਸੋ ਵੀ ਇਹ ਬਿਸਕਿਟ ਬਣਾਉਣ ਵਾਲੀ ਕੰਪਨੀ ਨੂੰ ਕੀ ਹੋਣਾ, ਬੇਨਾਮੀ ਹੋ ਗਿਆ ਜਾਂ ਇੱਥੇ ਇਹਨਾਂ ਨੇ ਪੈਸੇ ਘੱਲ ਛੱਡੇ ਤੇ ਕਿਹੜਾ ਐਡਾ ਇਹਨਾਂ ਨੇ ਤੂਫਾਨ ਲੈ ਆਂਦਾ। 2-4-10 ਦਿਨ ਨੇ ਇਹਨਾਂ ਨੇ ਛੁੱਟ ਕੇ ਬਾਹਰ ਆ ਜਾਣਾ। ਅੱਗੇ ਸੁਣ ਲਓ, ਪੰਜਾਬ ਹਕੂਮਤ ਨੇ ਮਹਿਕਮਾ ਨਹਿਰੀ ਨਿਜ਼ਾਮ ਦੇ ਵਿੱਚ 1041 ਬੰਦੇ ਫਾਰਗ ਕਰਨ ਦਾ ਫੈਸਲਾ ਕਰ ਲਿੱਤਾ। ਇਹ ਖਾਲੀ ਪੋਸਟਾਂ ਖਤਮ ਕਰਤੀਆਂ, ਮਤਲਬ ਹੁਣ ਭਰਤੀਆਂ ਨਹੀਂ ਕਰਨਗੇ ਇਹਦੇ 'ਤੇ। ਪੰਜਾਬ ਹਕੂਮਤ ਨੇ ਮਹਿਕਮਾ ਜੰਗਲਾਤ ਦੇ ਵਿੱਚ 753 ਜਿਹੜੀਆਂ ਪੋਜੀਸ਼ਨ ਸਨ ਉਹ ਖਤਮ ਕਰ ਦਿੱਤੀਆਂ, ਗ੍ਰੇਡ 1 ਤੋਂ 16 ਦੀਆਂ। ਫਿਰ ਅਰਬਨ ਜਿਹੜੀ ਮਹਿਕਮਾ ਹਾਊਸਿੰਗ, ਅਰਬਨ ਐਂਡ ਪਬਲਿਕ ਹੈਲਥ ਇੰਜੀਨੀਅਰਿੰਗ ਹੈ ਉਹਦੇ 'ਚ 727 ਸੀਟਾਂ ਖਤਮ ਕਰ ਦਿੱਤੀਆਂ। ਪੰਜਾਬ ਦਾ ਮਹਿਕਮਾ ਇਨਫੋਰਮੇਸ਼ਨ ਐਂਡ ਕਲਚਰ 137 ਖਾਲੀ ਸੀਟਾਂ ਖਤਮ ਕਰ ਦਿੱਤੀਆਂ।
ਪੰਜਾਬ ਹਕੂਮਤ ਨੇ ਮਹਿਕਮਾ ਜ਼ਰਾਤ ਦੇ ਵਿੱਚ 5199 5199 ਪੋਜੀਸ਼ਨਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ। ਅੱਛਾ, ਮੁਲਕ 'ਚ ਇੱਕ ਪਾਸੇ ਬੇਰੁਜ਼ਗਾਰੀ, ਇੱਕ ਪਾਸੇ ਕੱਢੀ ਆ ਰਹੇ ਨੇ। ਅੱਗੋਂ ਸੁਣੋ, ਮਹਿਕਮਾ ਐਜੂਕੇਸ਼ਨ ਦੇ ਵਿੱਚ 30,391 30,391 ਇਹ ਪੋਜੀਸ਼ਨ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ। ਮਹਿਕਮਾ ਸਪੈਸ਼ਲ ਐਜੂਕੇਸ਼ਨ ਦੇ ਵਿੱਚ 244 ਖਾਲੀ ਪੋਜੀਸ਼ਨਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ। ਇਹ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨੇ ਕੁ ਹਜ਼ਾਰ ਬੰਦਾ ਬਣ ਗਿਆ ਹੈ ਜਿਨ੍ਹਾਂ ਦੀਆਂ ਸੀਟਾਂ ਫਾਰਿਗ ਕਰ ਦਿੱਤੀਆਂ। ਇਹ ਹੁਣ ਬੇਰੁਜ਼ਗਾਰੀ ਜਿਹੜੀ ਹੈ ਇੱਕ ਪਾਸੇ ਵਧੀ ਹੈ, ਗਰੀਬ ਕੋਲ ਖਾਣ ਨੂੰ ਨਾ ਆਟਾ ਹੈ ਨਾ ਪੈਸੇ, ਆਪਣਾ ਬਿੱਲ ਅਦਾ ਕਰਨ ਨੂੰ ਉਹਦੇ ਕੋਲ ਪੈਸੇ ਨੇ, ਲੇਕਿਨ ਦੂਜੇ ਪਾਸੇ ਉਹਦੀ ਤਬਾਹੀ ਕੱਢੀ ਆ ਰਹੇ ਨੇ। ਅੱਗੋਂ ਸੁਣ ਲਓ, ਡੋਮੀਸਾਈਲ ਜਿਹੜਾ ਬਣਵਾਉਂਦੇ ਸਨ ਲੋਕੀ, ਉਹਨਾਂ ਦੀ ਫੀ ਹੁਣ ਜਿਹੜੀ ਸੀ ਉਹ 200 ਤੋਂ ਵਧਾ ਕੇ 550 ਰੁਪਏ ਦਾ ਡੋਮੀਸਾਈਲ ਕਰ ਦਿੱਤਾ ਹੈ। ਪਿਛਲੇ ਦਿਨਾਂ 'ਚ ਸਾਨੂੰ ਦੱਸਦੇ ਸਨ ਕਿ ਇਹ ਜਿਹੜਾ ਪਾਕਿਸਤਾਨ ਸੁਲ੍ਹਾ ਸ਼ੁਲਾ ਕਰਾ ਰਿਹਾ, ਇਹਦੇ ਨਾਲ ਪਾਕਿਸਤਾਨ ਦੀ ਬੜੀ ਇੱਜ਼ਤ ਵੱਧ ਗਈ ਹੈ। ਉਹ ਫਿਰ ਚੌਧਰੀ ਸਾਹਿਬ ਨੇ ਟਵੀਟ ਕਰਾਏ ਸਨ, ਹਰ ਬੰਦਾ ਹੀ ਦੁਨੀਆ ਦੇ ਏਅਰਪੋਰਟਾਂ 'ਤੇ ਉਤਰੀ ਜਾਂਦਾ ਸੀ, ਕਾਪੀ ਪੇਸਟ ਹੀ ਕਰੀ ਜਾਂਦੇ ਸਨ। ਮੈਂ ਬ੍ਰਾਜ਼ੀਲ ਉਤਰਿਆ, ਮੈਂ ਮੈਕਸੀਕੋ ਉਤਰਿਆ, ਮੈਂ ਉੱਥੇ ਉਹ ਕਈ ਤਾਂ ਇੰਡੀਆ 'ਚ ਵੀ ਉਤਰੇ ਜਾ ਰਹੇ ਸਨ। ਕਹਿੰਦਾ ਮੈਂ ਦਿੱਲੀ ਉਤਰਿਆ ਤਾਂ ਉੱਥੇ ਉਹਨੇ ਪਾਸਪੋਰਟ ਫੜ ਕੇ ਕਿਹਾ ਵੀ ਤੁਸੀਂ ਤਾਂ ਪੀਸ ਅੰਬੈਸਡਰ ਹੋ, ਤੁਸੀਂ ਤਾਂ ਪੀਸ ਮੇਕਰ ਹੋ ਦੁਨੀਆ ਦੇ। ਤੇ ਉਹ ਇੱਕ ਸ਼ੇਰ ਦਾ ਬੱਚਾ ਨੂਨ ਲੀਗ ਦਾ ਇੱਕ ਪਟਵਾਰੀ ਹੈ, ਉਹਦੇ ਕੋਲ ਪਾਕਿਸਤਾਨੀ ਪਾਸਪੋਰਟ ਹੀ ਨਹੀਂ ਹੈਗਾ, ਉਹਦੇ ਕੋਲ ਪਾਸਪੋਰਟ ਹੀ ਨੀਦਰਲੈਂਡ ਦਾ ਹੈ। ਅਤੇ ਉਹ ਕਹਿੰਦਾ ਕਿ ਮੈਂ ਉਤਰਿਆ ਜਾ ਕੇ ਉੱਥੇ ਸਪੇਨ ਜਾਂ ਪਤਾ ਨਹੀਂ ਪੁਰਤਗਾਲ, ਅਤੇ ਮੈਂ ਉੱਥੇ ਪਾਕਿਸਤਾਨੀ ਪਾਸਪੋਰਟ ਦਿਖਾਇਆ, ਹਾਲਾਂਕਿ ਉਹਦੇ ਕੋਲ ਪਾਸਪੋਰਟ ਹੀ ਦੂਸਰਾ ਹੈ। ਜ਼ਾਹਿਰ ਹੈ ਯੂਰਪੀ ਯੂਨੀਅਨ ਦੇ ਵਿੱਚ ਸਫ਼ਰ ਕਰ ਰਿਹਾ ਅਤੇ ਉੱਥੋਂ ਦਾ ਪਾਸਪੋਰਟ ਦੇਗਾ ਨਾ। ਲੇਕਿਨ ਮਤਲਬ ਕੋਈ ਇੱਕ ਤੋਂ ਇੱਕ ਗੱਲ ਸੀ, ਉਹ ਸਾਰੀ ਜਿਹੜੀ ਹੈ ਉਹ ਧੋਖੇਬਾਜ਼ੀ ਚਲਾਈ। ਅੱਛਾ, ਉਹ ਮੈਨੂੰ ਯਾਦ ਆ ਗਈ ਉਸ ਤੋਂ ਕਿ ਇੱਕ ਬੰਦਾ ਜਿਹੜਾ ਹੈ ਉਹ ਕਵਾਲੀ ਜਿਹੜੀ ਉਹ ਗਾ ਰਿਹਾ ਸੀ, ਅਤੇ ਉਹਨੂੰ ਅੱਗੋਂ ਗੱਲ ਸਬਕ ਭੁੱਲ ਗਿਆ ਆਪਣਾ, ਅਤੇ ਉਹ ਇੱਕੋ ਹੀ ਗੱਲ ਕਰੀ ਜਾ ਰਿਹਾ ਸੀ ਕਿ ਮਦੀਨੇ ਨੂੰ ਜਾਵਾਂ, ਮਦੀਨੇ ਤੋਂ ਆਵਾਂ। ਅਤੇ ਉਹ ਤੁਹਾਨੂੰ ਪਤਾ ਨਾ, ਕਵਾਲ ਕਈ ਵਾਰੀ ਉਹ ਇੱਕ ਹੀ ਲਾਈਨ ਗਾਈ ਜਾਂਦੇ ਨੇ ਅਤੇ ਪਿੱਛੋਂ ਜਨਾਬ ਤਬਲੇ ਵਾਲੇ ਤਬਲਾ ਠੋਕ ਕੇ ਰੱਖਦੇ ਨੇ, ਹਾਰਮੋਨੀਅਮ ਵੀ ਚੱਲਦਾ ਰਹਿੰਦਾ, ਅਤੇ ਉਹ ਕਦੀ ਜ਼ੋਰ ਨਾਲ ਕਹਿੰਦਾ ਕਿ ਮਦੀਨੇ ਨੂੰ ਜਾਵਾਂ, ਮਦੀਨੇ ਤੋਂ ਆਵਾਂ। ਫਿਰ ਉਹ ਜਿਹੜੇ ਪਿੱਛੇ ਤਾੜੀਆਂ ਮਾਰਦੇ ਨੇ ਉਹ ਵੀ ਆਪਣਾ ਕੰਮ ਕਰ ਰਹੇ ਨੇ। ਫਿਰ ਉਹ ਥੋੜ੍ਹਾ ਵਕਫਾ ਦਿੰਦਾ, ਫਿਰ ਉੱਚੀ ਸਾਰੀ ਆਵਾਜ਼ ਕੱਢਦਾ, ਮਦੀਨੇ ਨੂੰ ਜਾਵਾਂ, ਮਦੀਨੇ ਤੋਂ ਆਵਾਂ। ਹੁਣ ਜਿਹੜਾ ਚੌਧਰੀ ਸੀ ਜਿਹਨੇ ਪੈਸੇ ਦੇ ਕੇ ਸੱਦਿਆ ਸੀ, ਉਹ ਬੈਠਾ ਸੁਣਦਾ ਰਿਹਾ। ਉਹ ਕੋਈ 10 ਮਿੰਟ ਹੀ ਕੰਮ ਚੱਲਦਾ ਰਿਹਾ, ਮਦੀਨੇ ਨੂੰ ਜਾਵਾਂ, ਮਦੀਨੇ ਤੋਂ ਆਵਾਂ। ਗੱਲ ਉਹਨੂੰ ਅੱਗੇ ਸਬਕ ਭੁੱਲ ਗਿਆ ਸੀ, ਉਹ ਹੁਣ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹੀ ਰਿਪੀਟ ਕਰੀ ਜਾਂਦਾ ਸੀ। ਚੌਧਰੀ ਦਾ ਸਬਰ ਦਾ ਪੈਮਾਨਾ ਲਬਰੇਜ਼ ਹੋ ਗਿਆ। ਉਹਨੇ ਉੱਠ ਕੇ, ਉਹਨੂੰ ਮਾਰਨਾ ਤਾਂ ਨਹੀਂ ਸੀ ਚਾਹੀਦਾ, ਲੇਕਿਨ ਜ਼ਾਹਿਰ ਹੈ ਇੱਕ ਕਹਾਵਤ ਹੀ ਹੈ ਕਿਹੜੀ ਕੋਈ ਅਸਲ ਵਾਕਿਆ ਹੋਇਆ ਹੋਣਾ। ਉਹਨੇ ਉਹਨੂੰ 2 ਛੱਡੀਆਂ ਅਤੇ ਉਹਨੂੰ ਕਿਹਾ ਵੀ ਮਦੀਨੇ ਜਾਣ ਦਾ ਤੇਰੇ ਕੋਲ ਇੱਕ ਵਾਰੀ ਕਿਰਾਇਆ ਨਹੀਂ, ਤੂੰ 500 ਵਾਰੀ ਜਾ ਚੁੱਕਿਆ ਅਤੇ 500 ਵਾਰੀ ਆ ਚੁੱਕਿਆ, ਅੱਗੇ ਸੁਣਾ। ਅਤੇ ਇਹ ਸੂਰਤ ਹਾਲ ਇੱਥੇ ਹੈ ਜਨਾਬ ਕਿ ਇਹਨਾਂ ਨੂੰ ਪੁੱਛੋ ਜਿਹੜੇ ਪਾਸਪੋਰਟ ਲੈ ਕੇ ਕੋਈ ਦਿੱਲੀ ਉਤਰ ਰਿਹਾ ਸੀ, ਕੋਈ ਕਿਤੇ ਉਤਰ ਰਿਹਾ ਸੀ। ਉਹ ਖੁਦਾ ਦਾ ਖੌਫ ਕਰੋ ਯਾਰ, ਖੁਦਾ ਦਾ ਖੌਫ ਕਰੋ, ਇੰਨਾ ਝੂਠ। ਔਰ ਹੁਣ ਉਹ ਜਿਹੜਾ ਸਾਨੂੰ ਦੱਸਿਆ ਸੀ ਵੀ ਬੜੀ ਬੱਲੇ ਬੱਲੇ ਬਣ ਗਈ ਹੈ, ਉਸੇ ਵਜ੍ਹਾ ਤੋਂ ਮੇਰਾ ਖਿਆਲ ਹੁਣ ਗਰੀਬਾਂ ਦੇ ਉੱਤੇ ਇਹਨਾਂ ਨੇ ਸਖਤੀ ਕਰ ਦਿੱਤੀ। ਜਿਹੜਾ ਡੋਮੀਸਾਈਲ ਫੀ ਸੀ ਉਹ 200 ਰੁਪਈਆ ਸੀ ਪਾਕਿਸਤਾਨ 'ਚ, ਉਹ ਵਧਾ ਕੇ 550 ਰੁਪਈਏ ਕਰ ਦਿੱਤੀ ਹੈ। ਮੇਰਾ ਖਿਆਲ ਇਹਨਾਂ ਨੇ ਕਿਹਾ ਵੀ ਪਾਕਿਸਤਾਨ ਦਾ ਡੋਮੀਸਾਈਲ ਹੁਣ ਮਹਿੰਗਾ ਹੋ ਗਿਆ। ਉਹ ਅਲੱਗ ਗੱਲ ਹੈ ਵੀ ਵੀਜ਼ੇ ਸਾਡੇ ਹੋਰ ਬੰਦ ਹੋ ਜਾਣੇ ਲੋਕ ਦੂਸਰੇ ਮੁਲਕਾਂ ਦੇ, ਅਤੇ ਇਹ ਹੁਣ ਇੱਕ ਨਵਾਂ ਕੰਮ ਹੈ। ਮੈਨੂੰ ਲੱਗਦਾ ਹੈ ਕਿ ਅੰਮਾ ਜੀ ਦਾ ਜਿਹੜਾ ਜਹਾਜ਼ ਹੈ ਉਹਦਾ ਖਰਚਾ, ਕਿਉਂਕਿ ਅੱਜ ਕੱਲ੍ਹ ਜ਼ਿਆਦਾ ਪਾਇਲਟ ਗੋਰੇ ਰੱਖੇ ਨੇ, ਐਂਡਰਿਊ ਸ਼ੈਂਡਰਿਊ, ਅਤੇ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਖਾਤਾ ਪੂਰਾ ਕਰਨ ਵਾਸਤੇ ਇਹ ਡੋਮੀਸਾਈਲ ਦੇ ਜਿਹੜੇ ਇਹ ਪੈਸੇ ਵਧਾਏ ਨੇ। ਹੁਣ ਤੁਸੀਂ ਹਰ ਥਾਂ 'ਤੇ ਕਿਤੇ ਡੋਮੀਸਾਈਲ ਤੋਂ ਵੱਧ ਦਿਓਗੇ, ਕਿਤੇ ਕੋਈ ਹੋਰ ਚੀਜ਼ ਤੋਂ ਵੱਧ ਦਿਓਗੇ, ਪੈਸੇ ਤਾਂ ਪੂਰੇ ਕਰਨੇ ਪੈਣੇ ਨੇ। ਉਹ ਜਿਹੜੇ ਗੋਰੇ ਸ਼ੋਰੇ ਲਿਆਂਦੇ ਨੇ ਬਾਜੀ ਨੇ, ਉਹਨਾਂ ਦੇ ਪੈਸੇ ਤੁਸੀਂ ਦੇਣੇ ਨੇ। ਅੱਗੋਂ ਸੁਣ ਲਓ, ਹੋਰ ਵੀ ਇੱਕ ਤਰੀਕਾ ਕੱਢਿਆ ਉਹਨਾਂ ਨੇ। ਅਗਲੀ ਖਬਰ ਇਹ ਹੈ ਕਿ ਹਰ ਪੁਲਿਸ ਵਾਰਡਨ ਨੂੰ ਰੋਜ਼ਾਨਾ 25 ਚਲਾਨ ਕਰਨ ਦਾ ਠੇਕਾ ਦਿੱਤਾ ਗਿਆ, ਹੁਕਮ ਦਿੱਤਾ ਗਿਆ, ਠੇਕਾ ਕਹਿ ਦਿੱਤਾ, ਕੋਟਾ ਦਿੱਤਾ ਗਿਆ। ਇਹ ਨਵਾਂ ਟਾਰਗੇਟ ਹੈ। ਹਰ ਵਾਰਡਨ ਨੇ ਚਲਾਨ ਦੀ ਮੱਦ 'ਚ ਰੋਜ਼ਾਨਾ 1 ਲੱਖ ਰੁਪਈਆ ਕਮਾ ਕੇ ਦੇਣਾ। ਕੁਛ ਕਮਿਸ਼ਨ ਜ਼ਾਹਿਰ ਹੈ ਖੁਦ ਰੱਖੇਗਾ, ਅਤੇ ਅਗਰ ਉਹ 25 ਉਹਨੇ ਚਲਾਨ ਕਰਨੇ ਤਾਂ 50 ਕਰਨ ਦੀ ਕੋਸ਼ਿਸ਼ ਕਰੇਗਾ। 25 ਚਲਾਨ ਕਰੇਗਾ, 50 ਦੇ ਕੋਲੋਂ, ਬਾਕੀ ਉਸਲੇ 25 ਕੋਲੋਂ ਪੈਸੇ ਲੈ ਕੇ ਜੇਬ 'ਚ ਪਾ ਲੇਗਾ। ਅਤੇ ਬਸ ਜਦੋਂ ਉੱਤੇ ਵਾਲੇ ਕਹਿਣ ਵੀ ਇਹ ਕੰਮ ਕਰਕੇ ਆਓ, ਅਤੇ ਫਿਰ ਉਹ ਜਿੰਨਾ ਮਰਜ਼ੀ ਗਲਤ ਕੰਮ ਕਰਨਗੇ, ਉਹਨਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ। ਅਗਰ ਉਹ ਰਿਸ਼ਵਤ ਲੈਂਦਾ ਫੜਿਆ ਵੀ ਜਾਏਗਾ ਅਤੇ ਉਹ ਕੋਈ ਉਹਨੂੰ ਪੁੱਛੇਗਾ ਤਾਂ ਉਹ ਕਹੇਗਾ ਕਿ ਸਰ ਉਹ 25 ਚਲਾਨ ਕਰਨੇ, ਉਹਦੇ ਲਈ ਮੈਨੂੰ ਮੋਟਰਸਾਈਕਲ ਬੜਾ ਚਲਾਉਣਾ ਪੈਂਦਾ, ਕਈ ਥਾਵਾਂ 'ਤੇ ਜਾਣਾ ਪੈਂਦਾ, ਉਹਦਾ ਤੇਲ ਵੀ ਪੂਰਾ ਕਰਨਾ ਹੈ। ਅਤੇ ਬਸ ਸਰਕਾਰ ਜਨਾਬ ਨੇ ਕਿਹਾ ਵੀ 25 ਚਲਾਨ ਜ਼ਰੂਰ ਕਰੋ, ਅਤੇ ਮੈਂ ਤਾਂ ਜਨਾਬ ਦੇ ਹੁਕਮ ਦੀ ਤਾਮੀਲ ਕਰ ਰਿਹਾ, ਕਿੰਨੇ ਪੁੱਛਣਾ ਹੈ ਫਿਰ ਉਹਨੂੰ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ ਹਾਂ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਹੈ ਸੱਖਰ 'ਚੋਂ। ਸੱਖਰ ਦੇ ਵਿੱਚ ਦਿਨ ਦਿਹਾੜੇ ਪੁਲਿਸ ਦੀ ਭਾਰੀ ਨਿਗਰਾਨੀ ਦੇ ਵਿੱਚ ਗਵਰਨਰ ਸਿੰਧ ਸਾਹਿਬ ਦੇ ਸਿਰ ਤੋਂ ਟੋਪੀ ਚੋਰੀ ਹੋ ਗਈ। ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਗਾ, ਇਹ ਵੀਡੀਓ ਦੇਖ ਲਓ। ਉਹ ਬੰਦੇ ਨੇ ਵੇਖੋ ਚੁੱਪ ਕਰਕੇ ਟੋਪੀ ਲਾ ਲਈ, ਉਹਨਾਂ ਨੂੰ ਪਤਾ ਉਹ ਆਪਣੀ ਉਹ ਅਜਰਕ ਪਾ ਕੇ ਤੁਰੇ ਫਿਰਦੇ ਰਹੇ ਉਹ, ਲੇਕਿਨ ਟੋਪੀ ਅਗਲੇ ਬੰਦੇ ਨੇ ਲਾ ਲਈ।
ਇੱਥੇ ਪੁਲਿਸ ਵੀ ਸੀ, ਮੀਡੀਆ ਵੀ ਸੀ। ਇਹ ਵੀ ਹੋ ਸਕਦਾ ਕਿ ਇਹਨਾਂ ਦਾ ਕੋਈ ਸਟਾਫ ਦਾ ਬੰਦਾ ਹੋਵੇ, ਲੇਕਿਨ ਸਟਾਫ ਦਾ ਬੰਦਾ ਐਵੇਂ ਪਿੱਛੋਂ ਹਰਕਤ ਨਹੀਂ ਕਰ ਸਕਦਾ। ਇਹ ਬੜੀ ਬਦਤਮੀਜ਼ੀ ਵਾਲੀ ਹਰਕਤ ਹੈ ਜਿਹਨੇ ਵੀ ਕੀਤੀ ਹੈ। ਇਸ ਤਰ੍ਹਾਂ ਪਿੱਛੋਂ ਤੁਸੀਂ ਕਿਸੇ ਦੀ ਟੋਪੀ ਨਹੀਂ ਉਤਾਰ ਸਕਦੇ। ਉਹ ਵੀ ਗਵਰਨਰ ਸਾਹਿਬ ਦੀ ਟੋਪੀ ਲੈ ਗਿਆ ਉਹ ਬੰਦਾ। ਇਹ ਤਾਂ ਕੰਮ ਬੜਾ ਖਰਾਬ ਹੈ। ਇੱਕ ਤਾਂ ਤੁਸੀਂ ਦੰਦ ਬੜੇ ਕੱਢਦੇ ਜੇ, ਮੈਂ ਤਾਂ ਤੁਹਾਡੇ ਤੋਂ ਹੈਰਾਨ ਵੀ ਜੇ ਉਹ ਲਾ ਲਈ ਕਿਸੇ ਨੇ ਉਹਨਾਂ ਦੀ ਟੋਪੀ ਤੇ ਕੀ ਹੋ ਗਿਆ। ਦੰਦ ਤੁਹਾਡੇ ਤੁਸੀਂ ਬੜੇ ਕੱਢਦੇ। ਤੁਹਾਡੀ ਵੀ ਕਿਸੇ ਨੇ ਕਿਸੇ ਦਿਨ, ਮੇਰਾ ਮਤਲਬ ਤੁਸੀਂ ਪੱਗ ਬੰਨੀ ਹੋਈ ਹੈ, ਟੋਪੀ ਪਾਈ ਹੋਈ, ਤੇ ਉਹ ਕਿਸੇ ਨੇ ਲਾ ਲਈ ਤੇ ਫਿਰ ਤੁਹਾਨੂੰ ਲੱਗ ਜਾਏਗਾ ਪਤਾ। ਲੇਕਿਨ ਇਹ ਬਹਰਹਾਲ ਅਗਰ ਉਹਨਾਂ ਦਾ ਸਟਾਫ ਵੀ ਹੈ ਤਾਂ ਫਿਰ ਬੜਾ ਹੀ ਕੋਈ ਮਕਰੂਹ ਆਦਮੀ ਹੈ, ਬੜਾ ਬਦਤਮੀਜ਼ ਹੈ। ਲੇਕਿਨ ਮੋਸਟ ਪ੍ਰੋਬੇਬਲੀ ਇਹੀ ਹੈ ਵੀ ਕਿਸੇ ਨੇ ਟੋਪੀ ਸ਼ਰਾਰਤ ਨਾਲ ਉਹਨਾਂ ਦੀ ਲਾ ਲਈ। ਹੁਣ ਉੱਥੇ ਫਿਰ ਗਵਰਨਰ ਸਾਹਿਬ ਬਗੈਰ ਟੋਪੀ ਤੋਂ ਹੀ ਫਿਰਦੇ ਰਹੇ ਨੇ। ਅਤੇ ਇਹ ਸੱਖਰ ਦੇ ਵਿੱਚ ਉਹ ਦੌਰਾ ਕਰ ਰਹੇ ਸਨ ਅਤੇ ਉੱਥੇ ਪੁਲਿਸ ਦੀ ਮੌਜੂਦਗੀ 'ਚ, ਅੱਛਾ 2-4 ਦਿਨ ਪਹਿਲਾਂ ਉਹਨਾਂ ਨੂੰ ਫੀਤਾ ਨਜ਼ਰ ਨਹੀਂ ਸੀ ਆ ਰਿਹਾ, ਕੈਂਚੀ ਕਿਤੇ ਹੋਰ ਪਾ ਦੇਣ ਲੱਗੇ ਸੀ। ਉਹ ਨਾਲ ਖਾਤੂਨ ਖਲੋਤੇ ਸਨ, ਉਹਨਾਂ ਨੇ ਫੜ ਕੇ ਕੈਂਚੀ ਪਵਾਈ ਵੀ ਬਾਬਾ ਜੀ ਇਹ ਕੱਟਣਾ ਹੈ। ਮੈਂ ਉਦਣ ਵੀ ਕਿਹਾ ਸੀ ਵੀ ਕੋਈ ਬੰਦਾ ਲਾਗੇ ਨਾ ਖਿਲਾਰਿਆ ਕਰੋ, ਕਿਸੇ ਬੰਦੇ ਦੇ ਉਂਗਲ ਸ਼ੁੰਗਲ ਨਾ ਕੱਟ ਦੇਣ ਬੰਦੇ ਦੀ, ਕੋਈ ਹੋਰ ਸ਼ੈ ਨਾ ਕੱਟ ਦੇਣ ਲਾਗੇ ਖਲੋਤੇ ਬੰਦੇ ਦੀ। ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੈਂਚੀ ਕਿੱਧਰ ਨੂੰ ਚਲਾਉਣੀ ਹੈ। ਅੱਛਾ ਫਿਰ ਉਹਨਾਂ ਨੇ ਇੱਕ ਬੜਾ ਹੋਰ ਸਟੇਟਮੈਂਟ ਦਿੱਤੀ, ਉਹ ਵੀ ਸੁਣ ਲਓ, ਤੁਹਾਨੂੰ ਮਜ਼ਾਕ ਲੱਗੇਗੀ, ਹੈ ਦਿਖਾ ਦੇਣੇ ਸਕਰੀਨ 'ਤੇ, ਤੁਹਾਨੂੰ ਦੇਖ ਲਓ। ਉਹਨਾਂ ਨੇ ਕਿਹਾ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਮੇਰੀ ਵਾਲਦਾ ਦਾ ਪਤਾ ਲੈਣ ਆਏ ਅਤੇ ਮੇਰੀ ਵਾਲਦਾ, ਇਹਨਾਂ ਦੀ ਮੈਂ ਮੁੰਡੇ ਨੂੰ ਕਹਾਂਗਾ ਕਿ ਇਹਨਾਂ ਦੀ ਤਸਵੀਰ ਕੋਈ ਬੜੀ ਭਰਵੀਂ ਜੀ ਰੱਖੋ, ਜ਼ਰਾ ਪਤਾ ਲੱਗੇ ਕਿ ਸਾਡੇ ਗਵਰਨਰ ਸਾਹਿਬ ਹੈ ਕਿਹੋ ਜਿਹੇ ਨੇ ਕਰਾਚੀ ਵਾਲੇ। ਇਹ ਗਵਰਨਰ ਸਾਹਿਬ ਨੇ ਤਸਵੀਰ ਵੇਖ ਲਓ। ਉਹ ਕਹਿੰਦੇ ਨੇ ਕਿ ਮੇਰੀ ਵਾਲਦਾ ਬੜੇ ਪਿੰਕਿਸ਼ ਸਨ। ਇਹ ਹੁਣ ਮੈਨੂੰ ਨਹੀਂ ਪਤਾ ਪਿੰਕਿਸ਼ ਦਾ ਕੀ ਮਤਲਬ ਹੈ, ਜਾਂ ਤਾਂ ਗੋਰੇ ਸਨ ਕਹਿਣਾ ਚਾਹ ਰਹੇ ਨੇ। ਖੈਰ ਮਾਵਾਂ ਤਾਂ ਸਾਂਝੀਆਂ ਹੁੰਦੀਆਂ ਨੇ, ਉਹਨਾਂ ਦੀ ਮਾਂ ਵੀ ਸਾਡੀ ਵੀ ਮਾਂ ਹੈ, ਅਸੀਂ ਉਹਨਾਂ ਦਾ ਤਾਂ ਅਦਬ ਹੀ ਕਰਾਂਗੇ, ਅਸੀਂ ਤਾਂ ਉਹਨਾਂ ਲਈ ਐਸੀ ਗੱਲ ਨਹੀਂ। ਲੇਕਿਨ ਇਹ ਜਿਹੜੀ ਗੱਲ ਕਰਨ ਡਏ ਨੇ, ਉਹਨਾਂ ਨੇ ਕਿਹਾ ਉਹ ਬੜੇ ਪਿੰਕਿਸ਼ ਸਨ। ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਜਿਸ ਵੇਲੇ ਆਏ ਪਤਾ ਲੈਣ, ਅਤੇ ਉਹਨਾਂ ਨੇ ਮੇਰੀ ਵਾਲਦਾ ਨੂੰ ਦੇਖਿਆ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਇਹ ਕੌਣ ਨੇ, ਤੁਹਾਡੀ ਵਾਲਦਾ ਨੇ? ਅਤੇ ਉਹਨਾਂ ਨੇ ਕਿਹਾ ਮੈਨੂੰ ਸਮਝ ਆ ਗਈ ਕਿ ਉਹ ਮੇਰਾ ਪੱਕਾ ਰੰਗ ਸੀ ਵਾਲਦਾ ਸਾਹਿਬਾ ਦਾ, ਪਿੰਕਿਸ਼ ਸੀ। ਅਤੇ ਉਹ ਕੀ ਪੁੱਛ ਰਹੇ ਨੇ, ਕਹਿੰਦੇ ਨੇ ਮੈਂ ਸ਼ਰਾਰਤ ਨਾਲ ਕਿਹਾ ਵੀ ਨਹੀਂ ਇਹ ਮੇਰੇ ਘਰ ਵਾਲੀ ਹੈ। ਜ਼ਰਾ ਅਕਲ ਵੇਖੋ, ਜ਼ਰਾ ਗਵਰਨਰ ਸਾਹਿਬ ਦੀ ਅਕਲ ਵੇਖੋ ਵੀ ਉਹ ਕਹਿਣ ਡਏ ਨੇ ਉਹ ਵਾਲਦਾ ਨੂੰ ਆਪਣੇ ਘਰ ਵਾਲੀ ਕਹਿ ਰਹੇ ਨੇ ਵੀ ਬੇਗਮ ਹੈ ਮੇਰੀ। ਉਹਨਾਂ ਕਿਹਾ ਨਹੀਂ, ਮੈਂ ਕਿਹਾ ਵੀ ਇਹ ਮੇਰੀ ਬੇਗਮ ਹੈ, ਇਹ ਮੇਰੇ ਬੱਚੇ ਨੇ, ਇਹ ਮੇਰੀ ਭੈਣ ਹੈ, ਇਹ ਮੈਂ ਹਾਂ, ਅਤੇ ਸਾਡਾ ਜਿਹੜਾ ਰੰਗ ਹੈ ਉਹ ਅੱਬੇ ਕੋਲੋਂ ਆਇਆ ਹੈ। ਅਤੇ ਮਤਲਬ ਪਤਾ ਨਹੀਂ ਕੀ ਅੱਲਮ ਗੱਲਮ ਗੱਲਾਂ ਕਰਦੇ ਨੇ। ਕੋਈ ਮੇਰਾ ਮਤਲਬ ਸਿਰ ਨੂੰ ਚੜ੍ਹ ਗਈ ਹੈ ਕੋਈ ਗੱਲ, ਕੋਈ ਸਮਝ ਨਹੀਂ ਆਉਣ ਡਈ ਗਵਰਨਰ ਸਾਹਿਬ ਦੀ ਕਿ ਕਰਨ ਕੀ ਡਏ ਨੇ। ਅਤੇ ਮਤਲਬ ਇਹ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਅੰਮਾ ਨੂੰ ਘਰ ਵਾਲੀ ਕਹਿ ਦਿੱਤਾ, ਆਪਣੀ ਬੇਗਮ ਕਹਿ ਦਿੱਤਾ, ਇਹ ਹੁਣ ਆਪੇ ਦੱਸ ਰਹੇ ਨੇ, ਮੈਨੂੰ ਸਮਝ ਨਹੀਂ ਵੀ ਕੀ ਗੱਲਾਂ ਕਰਨ ਡਏ ਨੇ। ਅੱਛਾ ਜੀ, ਅੱਗੇ ਹੈ ਬਲਵਾਲ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਉੱਥੇ ਮਰਕਜ਼ ਦੇ ਸਿਹਤ ਮਤਲਬ ਮਹਿਕਮਾ ਸਿਹਤ ਦੇ ਜਿਹੜੇ ਮੁਲਾਜ਼ਮੀਨ ਨੇ ਉਹ ਹਸਪਤਾਲ ਦੇ ਵਿੱਚ ਕੋਈ ਰੂਹ ਅਫਜ਼ਾ ਪੀ ਰਹੇ ਨੇ, ਦਾਰੂ ਸ਼ਾਰੂ ਪੀ ਰਹੇ ਨੇ। ਬੰਦਾ ਜਾ ਕੇ ਉਹਨਾਂ ਨੂੰ ਡੱਕਦਾ, ਉਹਨਾਂ ਨੇ ਕਿਹਾ ਵੀ ਇੱਥੋਂ ਭੱਜ ਜਾ, ਅਸੀਂ ਪੀਣੀ ਹੈ, ਜਾ ਕੇ ਜਿਹਨੂੰ ਦੱਸਣਾ ਦੱਸ ਲੈ, ਮੈਂ ਇਸ ਵੇਲੇ ਪੈਗ ਪੀ ਰਿਹਾ ਅਤੇ ਮੈਂ ਜਿਹੜਾ ਆਪਣਾ ਕੰਮ ਕਰ ਰਿਹਾ ਉਹ ਮੈਂ ਕਰਨਾ ਹੈ। ਇੱਥੇ ਬਹਿ ਕੇ ਕੁਰਸੀ 'ਤੇ ਬੈਠਾ, ਗਰਮੀ ਮੇਰੇ ਖਿਆਲ ਆ ਗਈ, ਉਹਨੇ ਝੱਗਾ ਲਾਇਆ, ਮੈਂ ਕਮੀਜ਼ ਲਾਈ, ਬਨਿਆਨ ਪਾਈ ਹੈ, ਅਤੇ ਉਹ ਉੱਥੇ ਪੈਗ 'ਤੇ ਪੈਗ ਪੀ ਜਾ ਰਿਹਾ। ਅਤੇ ਜ਼ਾਹਿਰ ਹੈ ਜਿਹਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹਨੂੰ ਜਿਹੜਾ ਥਾਂ ਲੱਭਾ ਉਹ ਉੱਥੇ ਅਯਾਸ਼ੀ ਕਰਨ ਤੋਂ ਬਾਅਦ ਨਹੀਂ ਆਉਂਦਾ। ਉਹ ਇਹ ਵੈਸੇ ਵੀ ਜਦੋਂ ਉੱਤੋਂ ਮਾਮਲਾ ਇਹੋ ਜਿਹਾ ਹੋਵੇ, ਇਹ ਜ਼ਰਾ ਬੇਸਮੈਂਟ ਵੇਖ ਲਓ। ਇਹ ਵੱਡਾ ਹਸਪਤਾਲ ਹੈ ਰਾਵਲਪਿੰਡੀ ਦਾ, ਬੇਨਜ਼ੀਰ ਭੁੱਟੋ ਸ਼ਹੀਦ ਹਸਪਤਾਲ, ਰਾਵਲਪਿੰਡੀ ਦਾ ਸਭ ਤੋਂ ਮੁਤਬਰ ਹਸਪਤਾਲ ਇਹਨੂੰ ਕਹਿ ਲਓ ਸਰਕਾਰੀ। ਇਹ ਇਹਦੀ ਬੇਸਮੈਂਟ ਹੈ। ਇਹ ਮਨਾਜ਼ਰ ਤੁਸੀਂ ਆਪੇ ਵੇਖ ਲਓ। ਹੁਣ ਇੱਥੇ ਇਸ ਬੇਸਮੈਂਟ ਦੇ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਸ਼ੈ ਹੋਣੀ ਹੈ, ਅਤੇ ਮਤਲਬ ਮੈਂ ਇੱਥੇ ਗੰਦਗੀ ਜਿਹੜੀ ਤਫਨ ਇਸ ਬੇਸਮੈਂਟ ਦੀ ਵਜ੍ਹਾ ਤੋਂ ਮੱਛਰ, ਅਤੇ ਉੱਥੇ ਜਿਹੜੇ ਮਰੀਜ਼ ਜਾਣੇ ਨੇ ਉਹਨਾਂ ਦਾ ਕੀ ਹਾਲ ਹੋਣਾ ਹੈ, ਇੱਥੋਂ ਤੁਸੀਂ ਆਪ ਹੀ ਸਮਝ ਲਓ। ਅਤੇ ਮੈਨੂੰ ਨਹੀਂ ਪਤਾ ਹੁਣ ਹੌਸਪੀਟਲ ਦੀ ਵੇਸਟ ਵੀ ਕਿਤੇ ਇੱਥੇ ਹੀ ਸੁੱਟੀ ਨਹੀਂ ਜਾਂਦੇ। ਅਤੇ ਇਹ ਸੂਰਤ ਹਾਲ ਇਹਨਾਂ ਨੇ ਬਣਾਈ ਹੈ। ਅੱਗੇ ਇਹ ਜ਼ਰਾ ਇੱਕ ਵੀਡੀਓ ਵੇਖੋ, ਇਹ ਤੁਹਾਨੂੰ ਐਕਸਪਲੇਨ ਕਰੇਗੀ ਕਿ ਬਾਜੀ ਦੀ ਜਿਹੜੀ ਪੂਰੀ ਦੀ ਪੂਰੀ ਹਕੂਮਤ ਹੈ ਉਹ ਚੱਲਣ ਕਿਵੇਂ ਡਈ ਹੈ। ਇਹ ਨਾਲੀ 'ਚੋਂ ਕੂੜਾ ਕੱਢਿਆ ਜਾ ਰਿਹਾ, ਗੌਰ ਨਾਲ ਵੇਖੋ ਜ਼ਰਾ। ਅਤੇ ਉਹ ਬੰਦਾ ਖਲੋਤਾ ਜਿਹੜਾ ਉਹਦੀ ਵੀਡੀਓ ਬਣਾ ਰਿਹਾ, ਕਿਉਂਕਿ ਉਹਨੇ ਵੀਡੀਓ ਬਣਾ ਕੇ ਉੱਤੇ ਭੇਜਣੀ ਹੈ। ਉਹਨੇ ਸਾਰਾ ਨਾਲੀ 'ਚੋਂ ਕੂੜਾ ਕੱਢਿਆ ਬਾਹਰ, ਉਹਨੇ ਵੀਡੀਓ ਬਣਾ ਲਈ। ਜਿਸ ਤਰ੍ਹਾਂ ਵੀਡੀਓ ਖਤਮ ਹੋਈ ਤਾਂ ਉਹਨੇ ਚਲੋ ਇਹ ਨਹੀਂ ਕਿਹਾ ਵੀ ਇੱਥੇ ਪਿਆ ਰਹਿਣ ਦੇ, ਜਿਹੜਾ ਬਾਹਰ ਕੱਢਿਆ ਉਹਨੇ ਵਾਪਸ ਨਾਲੀ 'ਚ ਸੁੱਟ ਦਿੱਤਾ। ਇਹ ਲੁੱਕ ਕੇ ਬੰਦੇ ਨੇ ਪਾਸੇ ਤੋਂ ਵੀਡੀਓ ਬਣਾਈ ਹੈ। ਇਹ ਜੇ ਸੁਥਰਾ ਪੰਜਾਬ ਬਾਜੀ ਦਾ, ਇਹ ਜਿੰਨੀ ਕੁ ਸੁਥਰੀ ਬਾਜੀ ਹੈ ਉਹ ਤੁਸੀਂ ਇਹ ਵੇਖ ਲਿਆ, ਅਤੇ ਜਿੰਨਾ ਕੁ ਸੁਥਰਾ ਬਾਜੀ ਦਾ ਪ੍ਰੋਗਰਾਮ ਹੈ ਸਾਰੇ ਦਾ ਸਾਰਾ ਉਹ ਵੀ ਵੇਖ ਲਿਆ। ਅਤੇ ਬਸ ਇਸੇ ਤਰੀਕੇ ਨਾਲ ਕੰਮ ਚੱਲ ਰਿਹਾ। ਅੱਛਾ ਜੀ, ਅੱਗੇ ਮੋਟਰਸਾਈਕਲ ਦਾ ਤੇਲ ਚੋਰੀ ਕਰਨ 'ਤੇ 2 ਮੁੰਡੇ ਹੱਥ ਚੜ੍ਹ ਗਏ। ਉਹਨਾਂ ਨੂੰ ਗੰਜਾ ਕਰਕੇ ਉਹਨਾਂ ਦੀ ਵੀਡੀਓ ਬਣਾਈ ਗਈ, ਉਹਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਗਿਆ। ਇਹ ਮੈਨੂੰ ਸਮਝ ਨਹੀਂ ਆਉਂਦੀ। ਮੈਂ ਇਹ ਨਹੀਂ ਕਹਿੰਦਾ ਵੀ ਲੋਕਾਂ ਦੇ ਮੋਟਰਸਾਈਕਲਾਂ 'ਚੋਂ ਤੇਲ ਕੱਢੋ, ਇਹ ਕਮ ਉਮਰ ਬੱਚੇ ਨੇ, ਰੋ ਰਹੇ ਨੇ, ਮਾਫੀਆਂ ਮੰਗ ਰਹੇ ਨੇ। ਕਿਹੜਾ ਇਹਨਾਂ ਨੇ ਐਸਾ ਆਈਟਮ ਬੰਬ ਚੋਰੀ ਕਰ ਲਿਆ, ਤੇਲ ਹੀ ਕੱਢ ਲਿਆ ਨਾ ਯਾਰ, ਵੀ ਚਲੋ ਥੋੜ੍ਹਾ ਬਹੁਤ ਡੋਂਟ ਲਵੋ। ਗੰਜਾ ਕਰਨਾ, ਤੋਹੀਨ ਕਰਨਾ, ਵੀਡੀਓ ਬਣਾਉਣੀ, ਮਾਰਨਾ, ਅਤੇ ਜਿਹੜੇ ਪੂਰਾ ਮੁਲਕ ਲੁੱਟ ਕੇ ਲੈ ਗਏ ਨੇ ਉਹਨਾਂ ਦੇ ਅੱਗੇ ਸਲੂਟ ਕਰਦੇ ਹੋ, ਲੰਮਿਆਂ ਪੈ ਜਾਂਦੇ ਹੋ ਸਾਰੇ ਦੇ ਸਾਰੇ।
ਮੈਂ ਤੁਹਾਨੂੰ ਦੱਸਿਆ ਕਿ ਸੁਸਾਇਟੀ ਇਸ ਤਰ੍ਹਾਂ ਦੀ ਹੈ ਕਿ ਡਿਸਪ੍ਰੋਪੋਰਸ਼ਨੇਟਲੀ ਸਜ਼ਾ ਦਿੰਦੀ ਹੈ ਮਾੜੇ ਬੰਦੇ ਨੂੰ। ਜਿਹੜਾ ਰਗੜੇ ਥੱਲੇ ਆ ਜਾਂਦਾ ਹੈ ਨਾ, ਜਿਹੜਾ ਗੋਡੇ ਥੱਲੇ ਆ ਜਾਂਦਾ ਹੈ, ਜਿਹੜਾ ਮਾੜਾ ਹੈ, ਉਹਨੂੰ ਤਾਂ ਫਿਰ ਇਸ ਤਰੀਕੇ ਨਾਲ ਝੰਬਦੇ ਨੇ ਕਿ ਕੋਈ ਸੋਚ ਹੀ ਨਹੀਂ ਸੋਚਣ ਵਾਲੀ। ਮੈਂ ਇਹ ਨਹੀਂ ਕਹਿ ਰਿਹਾ ਕਿ ਬੱਚਿਆਂ ਨੇ ਠੀਕ ਕੰਮ ਕੀਤਾ ਹੈ, ਬਿਲਕੁਲ ਗਲਤ ਕੀਤਾ ਹੈ। ਇਹਨਾਂ ਦੇ ਮਾਂ ਪਿਓ ਨੂੰ ਸੱਦੋ, ਲੱਭੋ, ਉਲਾਮਾ ਦਿਓ, ਕੋਈ ਡੰਨ ਪਾ ਦਿਓ, ਕੋਈ ਪੈਸੇ ਪਾ ਦਿਓ। ਉਹਨਾਂ ਦੇ ਵਾਲ ਮੁੰਨਣੇ, ਉਹਨਾਂ ਨੂੰ ਗੰਜਿਆਂ ਕਰਨਾ, ਉਹਨਾਂ ਦੀ ਤੋਹੀਨ ਕਰਨੀ, ਉਹਨਾਂ ਦੀ ਇੰਨੀ ਤਜ਼ਲੀਲ ਕਰਨੀ, ਉਹਨਾਂ ਨੂੰ ਮਾਰਨਾ ਕੁੱਟਣਾ, ਇਹ ਵਹਿਸ਼ਤ ਹੈ। ਇੱਕ ਅੱਜ ਜੋ ਸਾਡੇ ਕੋਲ ਦੂਜੀ ਖਬਰ ਉਰਦੂ ਵੀਲਾਗ 'ਚ ਅਸੀਂ ਕੀਤੀ ਕਿ ਮੁੰਡਾ ਖੁਰਮ ਨਜ਼ੀਰ, ਉਹਨੇ ਆਖ ਦਿੱਤਾ ਕਿ ਇਹ ਜਿਹੜਾ ਫਾਟਕ ਹੈ ਤਰਨੌਲ, ਇਹ ਆਪਣਾ ਹਰਮਜ਼ ਦੀ ਤਰ੍ਹਾਂ ਹੀ ਹੈ ਸਾਡੇ ਲਈ, ਇਹਨੂੰ ਬੰਦ ਕਰ ਦਿਓ ਅਤੇ ਸਾਡੇ ਵੀ ਮੁਤਾਲਬਾਤ ਇੱਥੋਂ ਦੇ ਪੂਰੇ ਹੋ ਜਾਣਗੇ ਜਿਹੜੇ ਮੁਤਾਲਬੇ ਕਰਾਂਗੇ। ਪੁਲਿਸ ਨੇ ਨਾ ਸਿਰਫ ਗ੍ਰਿਫਤਾਰ ਕੀਤਾ ਬਲਕਿ FIR ਦਿੱਤੀ ਇਸ ਕੇਸ ਦੇ ਉੱਤੇ। ਇੱਥੇ ਇਹਨਾਂ ਦੇ ਨਾਲ ਜਿਹੜਾ ਹਸ਼ਰ ਕਰ ਰਹੇ ਨੇ ਤੁਹਾਡੇ ਸਾਹਮਣੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਤਗੜਾ ਹੈ ਉਹਨੂੰ ਕੋਈ ਹੱਥ ਨਹੀਂ ਪਾਉਂਦਾ, ਅਤੇ ਜੇ ਮਾੜਾ ਇਹਨਾਂ ਦੇ ਟੇਟੇ ਚੜ੍ਹ ਜਾਏ, ਇਹਨਾਂ ਦੇ ਹੱਥੇ ਚੜ੍ਹ ਜਾਏ, ਅਤੇ ਉਸ ਤੋਂ ਬਾਅਦ ਉਹਨੂੰ ਇੰਜ ਫਿਰ ਪਿੰਜਦੇ ਨੇ, ਉਹਨੂੰ ਇੰਜ, ਮੈਂ ਆਨਾ ਵੀ ਉਹਨੂੰ ਜਿਵੇਂ ਕੱਦੂਕਸ਼ ਕਰੀ ਦੀ ਨਾ ਮੂਲੀ, ਉਹਦਾ ਉਹ ਹਿਸਾਬ ਕਰਦੇ ਨੇ ਮਾੜੇ ਦਾ। ਕਿਉਂਕਿ ਕੋਈ ਪੁੱਛਣ ਵਾਲਾ ਜੋ ਨਹੀਂ। ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਵੀ ਪਿਸਤੌਲ ਜਿਹੜੇ ਨੇਫਿਆਂ ਚਲਾਉਂਦੀ ਹੈ ਇਹ ਬੜੀ CCD ਜਿਹੜੀ ਹੈ, ਉਹ ਵੀ ਮਾੜਿਆਂ ਦੇ ਨੇਫਿਆਂ ਚੱਲਦੀ ਹੈ। ਉਹ ਤਗੜੇ ਦਾ ਪੁੱਤਰ, ਤੁਹਾਨੂੰ ਯਾਦ ਹੈ ਨਾ ਕਿ ਉਹ ਤੌਲੀਆ ਬੰਨੀ, ਉਹਨੇ ਕੱਲ੍ਹ ਗੱਡੀ ਫਿਰ ਰਿਹਾ ਸੀ ਕਰਾਚੀ ਦੇ ਵਿੱਚ, ਅਤੇ ਉਹ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੂੰ ਧੱਕੇ ਦੇ ਕੇ ਲੈ ਕੇ ਗਿਆ ਸੀ ਪਿਓ ਨਾਲ। ਤਗੜੇ ਕਿਸੇ ਦਾ ਜਿਹੜਾ ਪੁੱਤਰ ਹੈ ਉਹ ਨਾ ਇਹੋ ਜਿਹੇ ਕੰਮ ਕਰਦਾ ਹੈ ਅਤੇ ਨਾ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ। ਅੱਛਾ ਜੀ, ਅੱਗੋਂ ਗਿਲਗਿਤ ਬਲਤਿਸਤਾਨ ਦੇ ਇੰਤਖਾਬਾਤ ਆ ਰਹੇ ਨੇ। ਮਜਮੂਈ ਤੌਰ 'ਤੇ 666 ਉਮੀਦਵਾਰਾਂ ਨੇ ਕਾਗਜ਼ਾਤ ਨਾਮਜ਼ਦਗੀ ਜਮ੍ਹਾਂ ਕਰਵਾਏ ਨੇ। ਇੱਕ ਵੀ ਖਾਤੂਨ ਨੇ ਕਾਗਜ਼ਾਤ ਨਾਮਜ਼ਦਗੀ ਜਮ੍ਹਾਂ ਨਹੀਂ ਕਰਵਾਏ। ਇਹ ਸਾਡੇ ਵਾਸਤੇ ਡੁੱਬ ਕੇ ਮਰਨ ਦਾ ਐਜ਼ ਅ ਕੌਮ ਮਕਾਮ ਹੈ। ਅਸੀਂ ਖਵਾਤੀਨ ਜਿਹੜੀਆਂ 50% ਨੇ ਮੁਲਕ ਦੇ ਵਿੱਚ, ਉਹਨਾਂ ਨੂੰ ਅਸੀਂ ਬਿਲਕੁਲ ਪਤਾ ਨਹੀਂ ਕੀ ਕਰਨਾ ਚਾਹੁੰਦੇ ਉਹਨਾਂ ਨਾਲ। ਉਹਨਾਂ ਨੂੰ ਘਰਾਂ 'ਚ ਬੰਦ ਕਰਕੇ ਰੱਖਣਾ ਚਾਹੁੰਦੇ, ਉਹਨਾਂ ਨੂੰ ਹਕੂਕ ਹੀ ਨਹੀਂ ਦੇਣਾ ਚਾਹੁੰਦੇ। ਉਹ ਚਲੋ ਜਿੱਤਣ ਨਾ ਜਿੱਤਣ, ਉਹ ਕਾਗਜ਼ਾਤ ਨਾਮਜ਼ਦਗੀ ਤੇ ਜਮ੍ਹਾਂ ਕਰਵਾਉਂਦੀਆਂ ਨਾ। ਮਤਲਬ ਉਹਦੀ ਇੱਕ ਹੋਰ ਵਜ੍ਹਾ ਵੀ ਸੁਣ ਲਓ। ਜੋ ਚੌਧਰੀ ਸਾਹਿਬ ਨੇ, ਚੌਧਰੀ ਨਿਜ਼ਾਮਦੀਨ ਨੇ ਜੋ ਕੁਝ ਪਿਛਲੇ 4 ਸਾਲਾਂ 'ਚ ਪਾਕਿਸਤਾਨ ਦੀਆਂ ਖਵਾਤੀਨ ਨਾਲ ਕੀਤਾ, ਹੁਣ ਸਿਆਸਤ 'ਚ ਆਉਣ ਲੱਗੀ ਖਾਤੂਨ ਕੋਈ 10 ਵਾਰੀ ਸੋਚ ਕੇ ਹੀ ਆਏਗੀ। ਜਿਸ ਤਰੀਕੇ ਨਾਲ ਖਵਾਤੀਨ ਦੇ ਉੱਤੇ ਜ਼ੁਲਮ ਕੀਤਾ, ਜੋ ਕੁਝ ਹੋ ਰਿਹਾ ਖਵਾਤੀਨ ਦੇ ਨਾਲ, ਉਹ ਬੁਸ਼ਰਾ ਬੀਬੀ ਹੋਵੇ, ਯਾਸਮੀਨ ਰਾਸ਼ਦ ਸਾਹਿਬਾ ਹੋਣ, ਦੂਸਰੀਆਂ ਖਵਾਤੀਨ ਹੋਣ, ਉਹ ਤੁਹਾਡੇ ਸਾਹਮਣੇ। ਅਤੇ ਹੁਣ ਕਿਹੜੀ ਖਾਤੂਨ ਨੇ ਸੋਚਣਾ ਹੈ ਆਉਣ ਲਈ? ਉਹਨੇ ਆਪੇ ਹੀ ਜ਼ਾਹਿਰ ਹੈ, ਉਹਨੇ ਸੋਚਣਾ ਕਿ ਯਾਰ ਆਪਣੀ, ਹਰ ਬੰਦੇ ਨੇ, ਹਰ ਘਰ ਨੇ ਹੀ ਸੋਚਣਾ ਕਿ ਆਪਣੀ ਇੱਜ਼ਤ ਜਿਹੜੀ ਹੈ ਉਹ ਆਪਣੇ ਕੋਲ ਹੈ। ਲਾਹੌਰ ਦੇ ਵਿੱਚ ਸਪੋਰਟਸ ਜਰਨਲਿਸਟ ਸਨਾਉੱਲਾ ਖਾਨ, ਸਨਾਉੱਲਾ ਦੇ ਭਾਈ ਨੂੰ ਪਾਰਕ ਵਿਊ ਸੁਸਾਇਟੀ ਦੇ ਵਿੱਚੋਂ ਨਾਮਾਲੂਮ ਅਫਰਾਦ ਨੇ ਅਗਵਾ ਕਰ ਲਿਆ। ਆਪਣੇ ਬੱਚਿਆਂ ਨੂੰ ਸਕੂਲ ਲੈਣ ਜਾ ਰਿਹਾ ਸੀ ਅਤੇ ਉਸ ਵੇਲੇ ਉਹਨੂੰ ਉੱਥੋਂ ਅਗਵਾ ਕਰ ਲਿਆ। ਜ਼ਾਹਿਰ ਹੈ ਕਸਰ ਜਿਹੜੀ ਉਹ ਭਰਾ ਕੋਲੋਂ ਕੱਢਣੀ ਹੋਏਗੀ ਅਤੇ ਉਹਨੂੰ ਅਗਵਾ ਕਰ ਲਿਆ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।